दर्शकों ब्रेक तो बाद तुहाडा स्वागत है जी। डॉक्टर साहब साडे कोल पहली लिखत आई है आस्ट्रेलिया तो वीर शरण सिंह जी दी। ਇਹ ਲਿਖਦੇ ਹਨ ਡਾਕਟਰ ਅਮਰਜੀਤ ਸਿੰਘ ਜੀ ਅਤੇ ਬੀਬੀ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਚੱਲ ਰਹੇ ਕੁਝ ਮਸਲਿਆਂ ਉੱਪਰ ਆਪਣੇ ਵਿਚਾਰ ਲਿਖ ਕੇ ਭੇਜ ਰਿਹਾ ਹਾਂ। ਪਹਿਲਾ ਹੈ ਫਿਲਮ ਨਾਨਕ ਸ਼ਾਹ ਫਕੀਰ। ਸਾਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਇਹ ਫਿਲਮ ਪੂਰੀ ਤਰ੍ਹਾਂ ਨਾਲ ਭਾਰਤ ਸਰਕਾਰ ਵੱਲੋਂ ਪੈਸਾ ਲਗਾ ਕੇ ਬਣਾਈ ਗਈ ਹੈ ਤੇ ਇਹ ਸੌਦਾ ਸਾਧ ਵਾਲੇ ਬਾਂਦਰ ਨਾਚ ਦੀ ਫਿਲਮ ਦਾ ਹੀ ਅਗਲਾ ਹਿੱਸਾ ਹੈ, ਜਿਵੇਂ ਕਿ ਉਹ ਵੀ ਸਰਕਾਰੀ ਪੈਸੇ ਨਾਲ ਹੀ ਬਣੀ ਸੀ ਤੇ ਇਹ ਫਿਲਮ ਵੀ। ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਹੋਰ ਵੀ ਫਿਲਮਾਂ ਜ਼ਰੂਰ ਬਣਨਗੀਆਂ। ਇਹ ਫਿਲਮਾਂ ਬਣਾਉਣ ਦਾ ਕਾਰਨ ਇਹ ਹੈ ਕਿ ਸਿੱਖ ਭਾਰਤ ਸਰਕਾਰ ਨਾਲ ਸਿੱਧੀ ਲੜਾਈ ਵਿੱਚ ਭਾਵੇਂ ਐਕਟਿਵ ਨਹੀਂ ਹਨ, ਪਰ ਦਿਮਾਗੀ ਤੌਰ ਤੇ ਸਾਡੇ ਵੱਲੋਂ ਅਜੇ ਲੜਾਈ ਖਤਮ ਨਹੀਂ ਹੋਈ ਤੇ ਸਿੱਖ ਅੱਜ ਵੀ ਆਜ਼ਾਦੀ ਲਈ ਯਤਨਸ਼ੀਲ ਹਨ। ਇਸ ਲਈ ਭਾਰਤ ਸਰਕਾਰ ਗਿਣੀ ਮਿੱਥੀ ਸਾਜ਼ਿਸ਼ ਥੱਲੇ ਇਹੋ ਜਿਹੀਆਂ ਚਾਲਾਂ ਖੇਡਦੀ ਹੈ ਜਿਸ ਨਾਲ ਸਿੱਖ ਦਿਮਾਗੀ ਤੌਰ ਤੇ ਫਰਸਟ੍ਰੇਟ ਹੋ ਜਾਣ ਅਤੇ ਆਪਣੇ ਅਸਲੀ ਨਿਸ਼ਾਨੇ ਤੋਂ ਹਟ ਕੇ ਇਹੋ ਜਿਹੇ ਮਸਲਿਆਂ ਵਿੱਚ ਉਲਝੇ ਰਹਿਣ, ਜਿਵੇਂ ਕਿ ਨਾਨਕਸ਼ਾਹੀ ਕੈਲੰਡਰ ਦਾ ਮਸਲਾ, ਨਾਨਕ ਸ਼ਾਹ ਫਕੀਰ ਫਿਲਮ, ਸਿੱਖ ਕੈਦੀਆਂ ਦੀ ਰਿਹਾਈ, ਜਾਲੀ ਡੇਰੇ, ਸੱਚੇ ਸੌਦੇ ਦਾ ਬਾਂਦਰ ਨਾਚ। ਇਹ ਸਭ ਕੁਝ ਵੈਲ ਪਲਾਨ ਤਰੀਕੇ ਨਾਲ ਹੋ ਰਿਹਾ ਹੈ, ਜਿਸ ਦਾ ਮਕਸਦ ਇਹ ਹੈ ਕਿ ਸਿੱਖ ਗਿਵ ਅਪ ਕਰ ਦੇਣ, ਹੌਸਲਾ ਹਾਰ ਜਾਣ ਕਿ ਛੱਡੋ ਪਰਾਂ, ਕਿਸ ਨਾਲ ਲੜਾਂਗੇ, ਸਾਡਾ ਹੁਣ ਕੁਝ ਨਹੀਂ ਹੋ ਸਕਦਾ। ਬਾਕੀ ਮੈਨੂੰ ਫਿਲਮਾਂ ਵੇਖਣ ਦਾ ਜ਼ਿਆਦਾ ਸ਼ੌਂਕ ਨਹੀਂ ਹੈ, ਪਰ ਮੈਨੂੰ ਪੂਰਾ ਵਿਸ਼ਵਾਸ ਹੈ ਇਸ ਫਿਲਮ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਕਿਰਦਾਰ ਨੂੰ ਥੋੜਾ ਇਸਲਾਮਿਕ ਤਰੀਕੇ ਨਾਲ ਜ਼ਰੂਰ ਪੇਸ਼ ਕੀਤਾ ਗਿਆ ਹੋਵੇਗਾ ਤਾਂ ਕਿ ਲੋਕਾਂ ਦੇ ਮਨਾਂ ਵਿੱਚ ਇੱਕ ਹੋਰ ਕਨਫਲਿਕਟ ਖੜਾ ਕੀਤਾ ਜਾਵੇ ਕਿ ਗੁਰੂ ਸਾਹਿਬ ਸ਼ਾਇਦ ਮੁਸਲਮਾਨ ਸਨ ਅਤੇ ਬਾਕੀ ਸਿੱਖ ਕਹਿਣ ਕਿ ਨਹੀਂ ਉਹ ਸਿੱਖ ਸਨ, ਮੁਸਲਮਾਨ ਨਹੀਂ, ਤੇ ਫਿਰ ਕੌਮ ਵਿੱਚ ਕਲੇਸ਼ ਖੜਾ ਹੋ ਜਾਵੇ। ਦੂਜੇ ਪਾਸੇ ਸਰਕਾਰ ਇਸ ਤਰ੍ਹਾਂ ਦੀਆਂ ਚਾਲਾਂ ਖੇਡ ਕੇ ਸਿੱਖਾਂ ਦੀ ਅਣਖ ਵੀ ਚੈੱਕ ਕਰਦੀ ਹੈ ਕਿ ਕਿੰਨੇ ਸਿੱਖਾਂ ਦੀ ਅਣਖ ਤੇ ਜ਼ਮੀਰ ਅਜੇ ਜਿਉਂਦੀ ਹੈ ਅਤੇ ਉਹ ਕੌਣ-ਕੌਣ ਹਨ ਜੋ ਅਜੇ ਵੀ ਬੋਲਦੇ ਹਨ ਤੇ ਉਹਨਾਂ ਨੂੰ ਖਤਮ ਕਰਨ ਲਈ ਅਗਲੀ ਚਾਲ ਕੀ ਹੋਣੀ ਚਾਹੀਦੀ ਹੈ। ਦੂਸਰਾ, ਗਰਗ ਕਮਿਸ਼ਨ ਦੀ ਰਿਪੋਰਟ। ਹੋਂਦ ਚਿੱਲੜ ਬਾਰੇ ਆਈ ਗਰਗ ਕਮਿਸ਼ਨ ਦੀ ਰਿਪੋਰਟ ਅਤੇ ਦਿੱਲੀ ਦੰਗਿਆਂ ਦੀ ਜਾਂਚ ਲਈ ਬਣੀਆਂ ਕਮੇਟੀਆਂ ਤੇ SIT ਵਿੱਚੋਂ ਕੁਝ ਵੀ ਨਹੀਂ ਨਿਕਲਣ ਵਾਲਾ। ਇਹਨਾਂ ਸਭ ਕਮੇਟੀਆਂ ਦਾ ਮਤਲਬ ਸਿਰਫ ਸਿੱਖਾਂ ਦਾ ਸਮਾਂ ਬਰਬਾਦ ਕਰਨਾ ਹੈ ਤਾਂ ਕਿ ਉਹ ਚੁੱਪਚਾਪ ਇਸ ਉਮੀਦ ਉੱਤੇ ਟਿਕ ਕੇ ਬੈਠੇ ਰਹਿਣ ਕਿ ਸਾਨੂੰ ਇੱਕ ਦਿਨ ਇਨਸਾਫ ਜ਼ਰੂਰ ਮਿਲੇਗਾ ਤੇ ਫਿਰ ਸਮਾਂ ਬੀਤਣ ਤੇ ਸਿੱਖ ਆਪ ਹੀ ਕਮਜ਼ੋਰ ਤੇ ਨਿਰਾਸ਼ ਹੋ ਕੇ ਗਿਵ ਅਪ ਕਰ ਦੇਣਗੇ। ਭਾਰਤੀ ਅਦਾਲਤਾਂ ਤੇ ਭਾਰਤ ਸਰਕਾਰ ਕੋਲੋਂ ਕੁਝ ਨਹੀਂ ਮਿਲਣ ਵਾਲਾ, ਇਹ ਬਸ ਕੀਮਤੀ ਸਮੇਂ ਤੇ ਤਾਕਤ ਦੀ ਬਰਬਾਦੀ ਹੈ। ਤੀਸਰਾ, ਬਾਬਾ ਸੂਰਤ ਸਿੰਘ ਜੀ ਦੀ ਭੁੱਖ ਹੜਤਾਲ। ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਬਾਪੂ ਸੂਰਤ ਸਿੰਘ ਜੀ ਆਪਣੀ ਜ਼ਿੰਦਗੀ ਨੂੰ ਦਾਅ ਤੇ ਲਗਾ ਕੇ ਕੈਦੀਆਂ ਦੀ ਰਿਹਾਈ ਦੀ ਉਮੀਦ ਜਿਉਂਦਾ ਰੱਖ ਰਹੇ ਹਨ, ਪਰ ਮੇਰੇ ਖਿਆਲ ਨਾਲ ਇਸ ਸਭ ਦਾ ਭਾਰਤੀ ਸਰਕਾਰ ਉੱਤੇ ਕੋਈ ਅਸਰ ਨਹੀਂ ਹੋਣਾ ਕਿਉਂਕਿ ਉਹ ਪੂਰੀ ਢੀਠਤਾ ਨਾਲ ਸਿੱਖਾਂ ਦੀ ਹਰ ਇੱਕ ਜਾਇਜ਼ ਮੰਗ ਨੂੰ ਠੋਕਰ ਮਾਰ ਰਹੇ ਹਨ। ਰੱਬ ਬਾਪੂ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਮੇਰੇ ਹਿਸਾਬ ਨਾਲ ਸਾਨੂੰ ਆਉਣ ਵਾਲੇ ਸਮੇਂ ਵਿੱਚ ਹਰ ਉਸ ਪ੍ਰੋਗਰਾਮ ਤੋਂ ਗਰੇਜ ਕਰਨਾ ਚਾਹੀਦਾ ਹੈ ਜਿਸ ਵਿੱਚ ਭਾਰਤ ਸਰਕਾਰ ਅੱਗੇ ਕੋਈ ਮੰਗ ਰੱਖੀ ਗਈ ਹੋਵੇ ਅਤੇ ਸਾਨੂੰ ਹੱਕ ਮੰਗਣ ਨਾਲੋਂ ਹੱਕ ਲੈਣ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਬਾਕੀ ਮੈਂ ਅੰਤ ਵਿੱਚ ਕਹਿਣਾ ਚਾਹੁੰਦਾ ਹਾਂ ਕਿ ਸਾਨੂੰ ਭਾਰਤੀ ਸਰਕਾਰ ਦੀਆਂ ਚਾਲਾਂ ਤੋਂ ਖਬਰਦਾਰ ਰਹਿਣਾ ਚਾਹੀਦਾ ਹੈ ਅਤੇ ਇਹਨਾਂ ਚਾਲਾਂ ਵਿੱਚ ਫਸਣਾ ਨਹੀਂ ਚਾਹੀਦਾ, ਪਰ ਬਿਲਕੁਲ ਵੀ ਘਬਰਾਉਣਾ ਨਹੀਂ ਚਾਹੀਦਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਅਜੇ ਹੋਰ ਵੀ ਸਾਡਾ ਨੁਕਸਾਨ ਕਰਨਗੇ ਤੇ ਸ਼ਾਇਦ ਪਹਿਲਾਂ ਨਾਲੋਂ ਹੋਰ ਤੇਜ਼ੀ ਨਾਲ ਨੁਕਸਾਨ ਕਰਨ, ਕਿਉਂਕਿ ਦੀਵਾ ਬੁਝਣ ਤੋਂ ਪਹਿਲਾਂ ਇੱਕ ਵਾਰੀ ਉਸ ਦੀ ਲਾਟ ਜ਼ਰੂਰ ਲੰਬੀ ਹੁੰਦੀ ਹੈ। ਪਰ ਅਸਲ ਵਿੱਚ ਭਾਰਤ ਸਰਕਾਰ ਆਪ ਵੀ ਇੱਕ ਦਿਨ ਕਰਕੇ ਆਪਣੇ ਅੰਜਾਮ ਵੱਲ ਵਧ ਰਹੀ ਹੈ ਕਿਉਂਕਿ ਉਹ ਆਪ ਵੀ ਬਹੁਤ ਬੁਰੀ ਤਰ੍ਹਾਂ ਫਸੇ ਹੋਏ ਹਨ। ਡਾਕਟਰ ਸਾਹਿਬ ਜੀ, ਸੱਚੋ ਸੱਚ ਪ੍ਰੋਗਰਾਮ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਅਤੇ ਆਸਟ੍ਰੇਲੀਆ ਵਿੱਚ ਬਹੁਤ ਸਾਰੇ ਲੋਕ ਤੁਹਾਡੇ ਪ੍ਰੋਗਰਾਮ ਨਾਲ ਜੁੜੇ ਹੋਏ ਹਨ। ਰੱਬ ਤੁਹਾਨੂੰ ਤੇ TV 84 ਦੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ। ਡਾਕਟਰ ਸਾਹਿਬ ਵੀਰ शरण सिंह जी का बहुत बहुत शुक्रिया जी। उन्होंने काफ़ी देर बाद सानू लिखा, उन्होंने लिखा भी सी कि वो थोड़ी देर लेट लिखणगे जी, पर जिहड़ी भी उन्हों की लिखत हुंदी है वो अपने आप च मुकम्मल हुंदी है, वो किसी वेरवे की मुथाज नहीं हुंदी। पर फिर भी क्योंकि असीं चाहुंदे हैं कि जिहड़े पॉइंट्स उन्होंने सामने लिआंदे ने, बेशक उन्होंने बहुत चंगी तरह उन्हों का वेरवा दिता है, पर उन्हों दे उत्ते मैं बरीफ टिप्पणी जरूर करांगा जी। उन्होंने पहला तो नानक शाह फकीर के हवाले नाल ही कहा, उन्होंने कहा कि जी ये तो उसकी दूसरी किश्ती है जिहड़ी पहली सौदा साध की फिल्म बनाई जी, बांदर नाच,
ਔਰ ਇਹ ਉਸ ਦਾ ਨੈਕਸਟ ਹੈ ਔਰ ਆਉਣ ਵਾਲੇ ਦਿਨਾਂ 'ਚ ਇਹਦੇ 'ਚੋਂ ਹੋਰ ਵੀ ਇਸ ਕਿਸਮ ਦੀ ਜਿਹੜੀ ਹੈ ਉਹ ਗੱਲ ਸਾਹਮਣੇ ਆਏਗੀ। ਔਰ ਉਹਨਾਂ ਨੇ ਕਿਹਾ ਕਿ ਵੀ ਉਹ ਸਮਝਦੇ ਨੇ ਹਕੂਮਤ ਕਿ ਵੀ ਭਾਵੇਂ ਉਹਨਾਂ ਨੇ ਉੱਥੇ ਸਾਡੀ ਇੱਕ ਪੂਰੀ ਜਨਰੇਸ਼ਨ ਮਾਰ ਕੇ ਬਾਕੀਆਂ ਨੂੰ ਨਸ਼ਿਆਂ ਦੇ ਹਵਾਲੇ ਕਰਕੇ ਨੁਕਸਾਨ ਕਰ ਦਿੱਤਾ ਹੈ, ਪਰ ਅਜੇ ਦਿਮਾਗੀ ਲੜਾਈ 'ਚ ਸਿੱਖ ਹਾਰੇ ਨਹੀਂ ਨੇ। ਕੁਝ ਸਿੱਖ ਨੇ ਜਿਹੜੇ ਸੋਚਦੇ ਨੇ, ਉੱਥੇ ਵੀ ਨੇ ਇੱਥੇ ਵੀ ਨੇ, ਕੁਛ ਨਾ ਕੁਛ ਉਹ ਕਰਨ ਦੀ ਚਾਹਨਾ ਵੀ ਰੱਖਦੇ ਨੇ ਔਰ ਉਹ ਸਾਨੂੰ ਥਕਾ ਕੇ ਮਾਰਨਾ ਚਾਹੁੰਦੇ ਨੇ। ਜਿਵੇਂ ਪੰਜਾਬੀ 'ਚ ਕਹਿੰਦੇ ਹੁੰਦੇ ਸੀ ਕਿ ਵੀ ਹੁਣ ਉਹ ਜਿਹੜਾ ਪਿੱਠੂ ਗਰਮ ਜਾਂ ਦੂਜੀਆਂ ਤੀਜੀਆਂ ਜਿਹੜੀਆਂ ਦੇਸੀ ਚੀਜ਼ਾਂ ਸੀ ਉਹਨਾਂ ਦੇ ਵਿੱਚ ਅਲਟੀਮੇਟਲੀ ਪਿਦਾ ਕੇ ਮਾਰਨ ਵਾਲੀ ਗੱਲ ਹੀ ਹੁੰਦੀ ਸੀ ਨਾ। ਤੁਸੀਂ ਪਿੱਛੇ ਪਿੱਛੇ ਦੌੜ ਰਹੇ ਹੋ, ਜਿਹਦਾ ਸਟੈਮਿਨਾ ਨਹੀਂ ਸੀ ਹੁੰਦਾ ਉਹ ਫਿਰ ਖਾਂਦਾ ਸੀ ਪਿੱਠੂ, ਤੇ ਜਿਹੜਾ ਭੱਜਦਾ ਭੁੱਜਦਾ ਰਹਿੰਦਾ ਸੀ ਅਲਟੀਮੇਟਲੀ ਉਹ ਵਿਨਰ ਨਿਕਲਦਾ ਸੀ। ਸੋ ਇਹਦੇ 'ਚ ਵੀ ਇਹ ਵੀ ਇਹਨੂੰ ਅਮਰੀਕਾ ਦੇ ਵਿੱਚ ਜਾਂ ਪੱਛਮੀ ਜਗਤ ਦੇ ਵਿੱਚ ਕਈ ਵਾਰੀ ਵਾਰ ਆਫ ਨਰਵਸ ਕਹਿੰਦੇ ਨੇ। ਤੇ ਜਦੋਂ ਫਿਰ ਇੱਥੇ ਕਿਸੇ ਨੂੰ ਸਲਾਹ ਵੀ ਦੇਣੀ ਹੋਏ ਕਿ ਵੀ ਜਿਹੜਾ ਬੰਦਾ ਡਿਫਿਕਲਟੀ 'ਚੋਂ ਲੰਘ ਰਿਹਾ ਤੇ ਉਹਨੂੰ ਕਹਿਣਗੇ ਕਿ ਯੂ ਸ਼ੁੱਡ ਹੈਵ ਨਰਵਸ ਆਫ ਸਟੀਲ। ਹੁਣ ਨਰਵ ਸਾਡੀਆਂ ਸਟੀਲ ਦੀਆਂ ਤਾਂ ਨਹੀਂ ਹੁੰਦੀਆਂ ਵੀ, ਇਹ ਲੜਾਈ ਤਾਂ ਤੁਹਾਡੇ ਪ੍ਰੈਸ਼ਰ ਦੀ ਹੁੰਦੀ ਹੈ। ਜਦੋਂ ਤੁਹਾਡੇ ਤੇ ਸਟ੍ਰੈਸ ਹੁੰਦੀ ਹੈ ਥੋੜੀ ਬਹੁਤ, ਤੁਹਾਡੇ ਚਿਹਰੇ ਤੇ ਰਿਫਲੈਕਟ ਹੁੰਦੀ ਹੈ। ਐਂਡ ਵੀ ਸ਼ੁੱਡ ਹੈਵ ਦ ਨਰਵਸ ਆਫ ਸਟੀਲ, ਵੀ ਸਰਬਲੋ ਦੀਆਂ ਸਾਡੀਆਂ ਨਰਵਸ ਹੋਣੀਆਂ ਚਾਹੀਦੀਆਂ। ਸਿਰਫ ਹੱਥਾਂ 'ਚ ਨਹੀਂ ਕੜਾ ਪਾਇਆ, ਦਿਮਾਗ ਵੀ ਜਿਹੜਾ ਸਾਡਾ ਔਰ ਸਾਡੀ ਵਿਲ ਹੈ ਦੈਟ ਸ਼ੁੱਡ ਬੀ ਲਾਈਕ ਦ ਕਾਸਟ ਆਇਰਨ, ਲੋਹੇ ਵਰਗੀ ਹੋਣੀ ਚਾਹੀਦੀ। ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਉਹ ਤਾਂ ਇਹੀ ਚਾਹੁੰਦੇ ਨੇ ਕਿ ਵੀ ਇਹ ਸਿੱਖ ਜਿਹੜੇ ਨੇ ਫਰਸਟ੍ਰੇਟ ਹੋ ਕੇ ਬਹਿ ਜਾਣਗੇ। ਇੱਕ ਗੱਲ ਜਿਹੜੀ ਉਹਨਾਂ ਨੇ ਕਹੀ ਔਰ ਪਹਿਲਾਂ ਬਹੁਤ ਸਾਰੀਆਂ ਲਿਖਤਾਂ 'ਚ ਵੀ ਕਿਸੇ ਨੇ ਨਹੀਂ ਕਹੀ ਔਰ ਅਸੀਂ ਵੀ ਨਹੀਂ ਇਸ ਨੂੰ ਡਿਸਕਸ ਕੀਤਾ ਔਰ ਮੈਂ ਇਸ ਦਾ ਉਹਨਾਂ ਦੇ ਸ਼ਲਾਘਾ ਕਰਦਾ ਕਿ ਅਸੀਂ ਹੁਣ ਤੱਕ ਇਸ ਗੱਲ ਤੇ ਹੀ ਫੋਕਸ ਹੈ ਸਾਰੀ ਡਿਬੇਟ ਦਾ ਕਿ ਵੀ ਇਹਨੂੰ ਜਿਹੜਾ ਐਕਟਰ ਬਣਾ ਦਿੱਤਾ, ਗੁਰੂ ਨਾਨਕ ਸਾਹਿਬ ਦਾ ਰੂਪ ਦਿਖਾ ਦਿੱਤਾ ਜਾਂ ਕੀ ਹੋਏਗਾ। ਇੱਕ ਜਿਹੜਾ ਨੁਕਤਾ ਇਹਨਾਂ ਨੇ ਸਾਹਮਣੇ ਲਿਆਂਦਾ ਹੈ ਕਿ ਇਹਦੇ 'ਚ ਜਿਹੜਾ ਹੁਣ ਇਹਦਾ ਨਾਂ ਹੈ ਫਿਲਮ ਦਾ, ਨਾਨਕ ਸ਼ਾਹ ਫਕੀਰ, ਹਾਲਾਂਕਿ ਸਾਨੂੰ ਪਹਿਲਾਂ ਆਫੈਂਸਿਵ ਇਸ ਲਈ ਵੀ ਜਿਹਨੂੰ ਨਹੀਂ ਲੱਗਾ ਉਹਨਾਂ ਨੂੰ ਸੀ ਕਿ ਜੀ ਪੰਜਾਬ ਦੀਆਂ ਲੋਕ ਬੋਲੀਆਂ 'ਚ ਵੀ ਸੀ ਕਿ ਨਾਨਕ ਸ਼ਾਹ ਫਕੀਰ, ਸਿੱਖ ਕਾ ਗੁਰੂ ਮੁਸਲਮਾਨ ਕਾ ਪੀਰ, ਜਾਂ ਕਈ ਹਿੰਦੂ ਕਾ ਗੁਰੂ ਮੁਸਲਮਾਨ, ਕਿ ਵੀ ਉਹ ਸ਼ਾਹ ਦਾ ਮਤਲਬ ਰਾਇਲ ਹੈ। ਔਰ ਲੇਕਿਨ ਇਹ ਨਾਂ ਦੀ ਚੋਣ ਤੋਂ ਇਹ ਸ਼ੱਕ ਜ਼ਰੂਰ ਪੈਂਦਾ ਹੈ ਕਿ ਇਹਦੇ 'ਚ ਕੋਈ ਨਾ ਕੋਈ ਇਸਲਾਮਿਕ ਐਂਗਲ ਵੀ ਜ਼ਰੂਰ ਹੋਏਗਾ, ਕਿਉਂਕਿ ਅਕਸਰ ਜਿਹੜੇ ਗੁਰੂ ਨਾਨਕ ਸਾਹਿਬ ਨੂੰ ਪਿਆਰ ਕਰਨ ਵਾਲੇ ਵੀ ਨੇ ਜਿਹੜੇ ਪੱਛਮੀ ਪੰਜਾਬ 'ਚ, ਕਈ ਵਾਰੀ ਉਹ ਆਪਣੇ ਵੱਲੋਂ ਤਾਂ ਮਾਣ ਨਾਲ ਕਹਿਣਗੇ ਕਿ ਜੀ ਬਾਬਾ ਜੀ ਤਾਂ ਮੁਸਲਮਾਨ ਸਨ, ਅਸੀਂ ਤਾਂ ਉਹਨਾਂ ਨੂੰ ਆਪਣਾ ਪੀਰ ਸਮਝਦੇ ਹਾਂ, ਉਹ ਤਾਂ ਮੱਕੇ ਹੱਜ ਲਈ ਗਏ ਸਨ। ਹੁਣ ਕਿਉਂਕਿ ਬਹੁਤਿਆਂ ਨੂੰ ਇਹ ਹੈ ਵੀ ਹੁਣ ਤਾਂ ਹੱਜ ਤੇ ਕੋਈ ਮੁਸਲਮਾਨ ਤੋਂ ਬਿਨਾਂ ਜਾ ਹੀ ਨਹੀਂ ਸਕਦਾ, ਤੇ ਜੇ ਗੁਰੂ ਸਾਹਿਬ ਗਏ ਸੋ ਜ਼ਾਹਰ ਹੈ ਕਿ ਵੀ ਉਹਨਾਂ ਦੇ ਲਈ ਬਾਬਾ ਨਾਨਕ ਨੂੰ ਉਸ ਐਂਗਲ, ਹਾਲਾਂ ਉਹਨਾਂ ਦਾ ਮਤਲਬ ਕੋਈ ਅਫੈਂਸਿਵ ਨਹੀਂ ਹੁੰਦਾ ਆਪਣੇ ਵੱਲੋਂ, ਲੇਕਿਨ ਹੁਣ ਇੱਕ ਸਿੱਖ ਨੂੰ ਇਹ ਕਹਿਣਾ ਇਹ ਤਾਂ ਜ਼ਾਹਰ ਹੈ ਕਿ ਵੀ ਇਸ ਦਾ ਕੀ ਇੰਪੈਕਟ ਹੁੰਦਾ। ਪਰ ਅਸੀਂ ਸਮਝਦੇ ਹਾਂ ਵੀ ਇਸ ਨਾਂ ਦੇ ਪਿੱਛੇ ਅਲਟੀਮੇਟਲੀ ਇਹੀ ਨਹੀਂ ਕਿ ਸਾਡਿਆਂ ਰੈਂਕਸ ਦੇ ਵਿੱਚ ਇਸ ਗੱਲ ਦੀ ਆਇਆ ਕਿ ਵੀ ਕਿਵੇਂ ਗੁਰੂ ਨਾਨਕ ਸਾਹਿਬ ਦਾ ਕਿਰਦਾਰ ਕੋਈ ਬੰਦਾ ਭਾਵੇਂ ਮੋਢਾ ਦਿਖਾਇਆ ਜਾਂ ਕੁਝ ਹੋਰ ਦਿਖਾਇਆ, ਕਿਵੇਂ ਜੁਰਤ ਕੀਤੀ। ਪਰ ਸੰਭਵ ਹੈ ਕਿ ਇਹ ਐਂਗਲ ਜਦੋਂ ਸਾਹਮਣੇ ਆਏਗਾ ਕਿ ਜਿੱਥੇ ਕਿ ਉਹ ਜਿਹੜਾ ਅਡਰੇਪਨ ਦੀ ਗੱਲ ਹੈ ਉਹਦੀ ਥਾਂ ਕੋਈ ਹੋਰ ਕਰਾਮਾਤੀ ਕਿਸਮ ਦਾ ਪਾਰਟ, ਕੋਈ ਹੋਰ ਇਸਲਾਮਿਕ ਸੂਫੀ ਆਰਡਰ ਦੇ ਨਾਲ ਕਿਸ ਕਿਸਮ ਦਾ ਇੰਟਰੈਕਸ਼ਨ ਹੈ। ਸੋ ਇਹ ਮੈਨੂੰ ਲੱਗਦਾ ਵੀ ਇਹਦੇ 'ਚ ਇਹ ਜਿਹੜਾ ਜ਼ਰੂਰ ਕੁਛ ਨਾ ਕੁਛ ਐਸਾ ਐਂਗਲ ਹੋਏਗਾ ਵੀ ਇਹ ਇਕੱਲਾ ਗੁਰੂ ਨਾਨਕ ਸਾਹਿਬ ਨੂੰ ਦਿਖਾ ਕੇ ਸਾਡੇ ਉਸ ਅਕਾਲੀ ਫੇਥ ਨੂੰ, ਅਕਾਲ ਪੁਰਖ ਵਾਲੇ ਨੂੰ ਡਿਲੂਟ ਕਰਨਾ ਨਹੀਂ ਹੈ। ਇਹ ਮੁਸਲਮਾਨਾਂ ਦੇ ਨਾਲ ਜਾਂ ਇਸਲਾਮ ਦੇ ਹਵਾਲੇ ਨਾਲ ਵੀ ਕੋਈ ਨਾ ਕੋਈ ਸ਼ਰਾਰਤ ਕਰਕੇ ਟਕਰਾਅ ਦੀ ਨੀਤੀ ਵੱਲ ਜ਼ਰੂਰ ਤੋਰਨ ਦੀ ਲਾਈਨ ਹੋਏਗੀ। ਤੀਸਰਾ, ਉਹਨਾਂ ਨੇ ਗਰਗ ਕਮਿਸ਼ਨ ਦੀ ਰਿਪੋਰਟ ਜਾਂ ਦਿੱਲੀ ਦੇ ਸਾਰੇ ਹਵਾਲਿਆਂ ਦੇ ਨਾਲ ਕਿਹਾ ਵੀ ਇਹਦੇ 'ਚੋਂ ਕੁਛ ਨਹੀਂ ਨਿਕਲਣਾ, ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਸਾਨੂੰ, ਜਿਵੇਂ ਨਾਲ ਹੀ ਉਹਨਾਂ ਨੇ ਨੈਕਸਟ ਪੁਆਇੰਟ ਦੇ ਵਿੱਚ ਬਾਬਾ ਸੂਰਤ ਸਿੰਘ ਦੀ ਜਿਹੜੀ ਭੁੱਖ ਹੜਤਾਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਵੀ ਇਹ ਵੀ ਸਾਨੂੰ ਐਵੇਂ ਹੁਣ ਮੰਗਾਂ ਵੱਲ ਨਹੀਂ ਜਾਣਾ ਚਾਹੀਦਾ, ਸਾਨੂੰ ਹੱਕਾਂ ਦੀ ਗੱਲ ਕਰਨੀ ਚਾਹੀਦੀ ਔਰ ਉਹਦੇ ਲਈ ਲੜਨਾ ਚਾਹੀਦਾ। ਔਰ ਅਖੀਰ 'ਚ ਉਹਨਾਂ ਨੇ ਚਾਲਾਂ ਤੋਂ ਖਬਰਦਾਰ, ਘਬਰਾਣਾ ਨਹੀਂ ਤੇ ਹੋਰ ਵੀ ਨੁਕਸਾਨ ਹੋਏਗਾ। ਔਰ ਅਲਟੀਮੇਟਲੀ ਉਹਨਾਂ ਨੇ ਕਿਹਾ ਵੀ ਇਹ ਨਹੀਂ ਹੈ ਵੀ ਸਾਡਾ ਹੀ ਇਹ ਨੁਕਸਾਨ ਕਰ ਰਹੇ ਨੇ ਜਾਂ ਦੂਜਾ, ਇਹਨਾਂ ਦਾ ਵੀ ਜਿਹੜਾ ਪੱਠਾ ਬਹਿਣ ਵਾਲੀ ਜਾ ਰਿਹਾ। ਔਰ ਜਿਵੇਂ ਦੀਵਾ ਬੁਝਣ ਤੋਂ ਪਹਿਲਾਂ ਇੱਕ ਵਾਰ ਉਸ ਦੀ ਫਲਟਰ ਹੁੰਦੀ ਹੈ, ਇਸੇ ਤਰ੍ਹਾਂ ਇਹ ਜਿਹੜਾ ਇਹਨਾਂ ਦਾ ਸਾਰਾ ਇਸ ਵੇਲੇ ਦਾ ਦੌਰ ਹੈ ਇਹ ਉਸ ਆਖਰੀ ਜਿਹੜੀ ਹੈ ਜਗਣ ਬੁਝਣ ਲਾਈਨ ਅੰਗ ਸਾਬਤ ਹੋਏਗਾ। ਔਰ ਉਹਨਾਂ ਨੂੰ ਜਿਹੜਾ ਸੱਚੋ ਸੱਚ ਤੋਂ ਕੁਝ ਮਿਲਦਾ ਹੈ ਜਾਂ ਇਸ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਆਸਟ੍ਰੇਲੀਆ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਸਾਡੇ ਵੀਰ ਭੈਣਾਂ, ਸਾਡੇ ਬੱਚੇ ਬੱਚੀਆਂ
ਨੌਜਵਾਨ ਸਟੂਡੈਂਟਸ ਬੀਬੀਆਂ ਸਿੰਘ ਇਸ ਪ੍ਰੋਗਰਾਮ ਨਾਲ ਜੁੜੇ ਨੇ, ਬਹੁਤ ਸਾਰੇ ਪਰਸਨਲੀ ਵੀ ਲਿਖਦੇ ਨੇ, ਵਨਸ ਇਨ ਏ ਵਾਈਲ ਕਾਲ ਵੀ ਕਰਦੇ ਨੇ, ਔਰ ਸਾਨੂੰ ਇਸ ਦੇ ਨਾਲ ਬੜਾ ਸਕੂਨ ਮਿਲਦਾ ਹੈ ਕਿ ਐਟਲੀਸਟ ਇੱਕ ਅੱਜ ਦੀ ਇਸ ਟੈਕਨੋਲੋਜੀ ਨੇ ਔਰ TV 84 ਦੇ ਪਲੇਟਫਾਰਮ ਨੇ ਸਾਨੂੰ ਇਹ ਮੁਹੱਈਆ ਕਰਵਾਇਆ ਕਿ ਵੀ ਅਸੀਂ ਆਪਣੀ ਗੱਲ ਪੰਥ ਦੇ ਜਿਹੜੇ ਸੱਚਮੁੱਚ ਪੰਥ ਨੂੰ ਪਿਆਰ ਕਰਨ ਵਾਲੇ ਵੀਰ ਭੈਣਾਂ ਨੇ ਉਹਨਾਂ ਦੇ ਨਾਲ ਅਸੀਂ ਰੋਜ਼ਾਨਾ ਇੰਟਰੈਕਟ ਕਰਦੇ ਹਾਂ, ਉਹ ਵੀ ਸਾਡੇ ਨਾਲ ਇੰਟਰੈਕਟ ਕਰਦੇ ਨੇ ਜੀ। ਔਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵੀਰ ਸ਼ਰਨ ਸਿੰਘ ਜੀ ਦਾ। ਉਹਨਾਂ ਦੀਆਂ ਆਲਮੋਸਟ ਮੇਰਾ ਖਿਆਲ ਹੈ 42 ਹੈ ਈਮੇਲ 52 ਸੋ ਉਹਨਾਂ ਨੇ ਹਾਫ ਸੈਂਚਰੀ ਕਰ ਲਈ ਹੈ ਜੀ। ਔਰ ਬਹੁਤ ਉਹਨਾਂ ਦਾ ਲਿਖਣ ਸਟਾਈਲ ਵੀ ਔਰ ਆਈਡੀਆਜ਼ ਵੀ ਬੜੇ ਉਮਦਾ ਨੇ ਜੀ ਡਾਕਟਰ ਸਾਹਿਬ। ਜੀ ਡਾਕਟਰ ਸਾਹਿਬ, ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।